ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਤੁਹਾਡੀਆਂ ਲਿਖਤਾਂ ਸਾਂਝੀਆਂ ਕਰਨ ਜਾ ਰਹੇ ਹਾਂ ਜਿਹੜੀਆਂ ਕਿ ਸਾਨੂੰ ਐਵਰੀਡੇ ਵਸੂਲ ਹੁੰਦੀਆਂ ਨੇ, ਚਾਹੇ ਉਹ YouTube ਰਾਹੀਂ ਜਾਂ ਫਿਰ Facebook ਰਾਹੀਂ ਜਾਂ ਸਾਨੂੰ ਈਮੇਲ ਰਾਹੀਂ। ਸੋ ਉਹ ਆਪਾਂ ਤੁਹਾਡੀਆਂ ਲਿਖਤਾਂ ਜਿਹੜੀਆਂ ਚੁਣਿੰਦਾ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਉਸ ਤੋਂ ਨਾਲ ਹੀ ਜਿਹੜੀਆਂ ਗੁਰਬਾਣੀ ਵਿਚਾਰਾਂ ਨੇ ਉਹਦੀ ਵੀ ਤੁਹਾਡੇ ਨਾਲ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਹਾਲਾਂਕਿ ਲਾਈਵ ਚੈਟ ਜਦੋਂ YouTube ਤੇ ਲਾਈਵ ਚੱਲਦਾ ਉਹਦੇ ਤੇ ਬਹੁਤ ਸਾਰੇ ਮੈਸੇजेस ਹੁੰਦੇ ਨੇ, Facebook ਤੇ ਵੀ ਹੁੰਦੇ ਨੇ। ਹਾਲਾਂ Facebook 2 ਦਿਨ ਸਾਡੀ ਬਲੌਕ ਰਹੀ ਹੈ, ਪਰ ਹੁਣ ਜਿਹੜਾ ਉਹਨਾਂ ਨੂੰ ਕੋਈ ਥੋੜਾ ਬਹੁਤ ਲੀਗਲ ਚੈਲੰਜ ਵੀ ਅਸੀਂ ਦਿੱਤਾ ਹੈ, ਹੋਰ ਵੀ ਪ੍ਰੈਸ਼ਰ ਬਿਲਟ ਹੋਇਆ। ਔਰ ਮੈਨੂੰ ਲੱਗਦਾ ਹੈ ਕਿ ਵੀ ਉਹਨਾਂ ਨੂੰ ਲੱਗਿਆ ਕਿ ਵੀ ਇਹ ਦਰਜਨਾਂ ਨਹੀਂ ਸੈਂਕੜਿਆਂ ਸਿੱਖਾਂ ਦੇ ਪੇਜ ਉਹਨਾਂ ਨੇ ਬੰਦ ਕੀਤੇ ਨਵੰਬਰ 84 ਦੇ ਪਹਿਲੇ ਦਿਨਾਂ 'ਚ। ਇਸ ਖਾਸ ਦਿਨਾਂ ਲਈ ਉਹਨਾਂ ਨੇ ਰੱਖਿਆ ਸੀ ਕਿ ਵੀ ਇਹਦੀ ਕਵਰੇਜ ਨਾ ਹੋਵੇ। ਲੇਕਿਨ ਮੈਂ ਇਹ ਆਪਣੇ ਸਾਰੇ ਦਰਸ਼ਕਾਂ ਨੂੰ ਯਕੀਨ ਦਹਾਨੀ ਕਰਵਾਉਂਦਾ ਵੀ ਤੁਹਾਡੀ ਹਰ ਲਿਖਤ ਸਾਡੀਆਂ ਨਜ਼ਰਾਂ 'ਚੋਂ ਗੁਜ਼ਰਦੀ ਹੈ। ਉਸ ਤੋਂ ਅਸੀਂ ਅਮੀਰ ਵੀ ਹੁੰਦੇ ਹਾਂ, ਐਨਰਿਚ ਵੀ ਹੁੰਦਾ। ਔਰ ਵਕਤਨ ਬਾ ਵਕਤਨ ਭਾਵੇਂ ਕਿਸੇ ਦਾ ਨਾਂ ਨਾ ਲਿਆ ਜਾਏ, ਆਉਣ ਵਾਲੇ ਦਿਨਾਂ ਦੇ ਜਿਹੜੇ ਟੌਪਿਕ ਹੁੰਦੇ ਨੇ ਉਹਨਾਂ ਨੂੰ ਜੇ ਤੁਸੀਂ ਸਾਰੇ ਪ੍ਰੋਗਰਾਮ ਨੂੰ ਸੁਣਦੇ ਹੋਵੋ ਤੇ ਕਿਤੇ ਨਾ ਕਿਤੇ ਉਹਨਾਂ ਦਾ ਇਨਡਾਇਰੈਕਟਲੀ ਮੈਂ ਜਵਾਬ ਦੇਣ ਦੀ ਕੋਸ਼ਿਸ਼ ਵੀ ਕਰਦਾ। ਔਰ ਇੱਕ ਲਿਖਤ ਜਿਹੜੀ ਜ਼ੁਬੈਰ ਯਾਕੂਬ ਸਾਹਿਬ ਜਿਹੜੇ UN ਦੇ ਸਾਹਮਣੇ ਜਿੰਨੇ ਵੀ ਪ੍ਰੋਟੈਸਟ ਹੁੰਦੇ ਨੇ ਕਸ਼ਮੀਰੀਆਂ ਦੇ, ਸਿੱਖਾਂ ਦੇ, ਉਹਦੇ 'ਚ ਪਾਰਟਿਸਿਪੇਟ ਕਰਦੇ ਨੇ ਔਰ ਬੜੇ ਪਿਆਰ ਨਾਲ ਆ ਕੇ ਮਿਲਦੇ ਨੇ। ਔਰ ਜਦੋਂ ਐਤਕੀ ਵੀ UN ਪ੍ਰੋਟੈਸਟ ਸੀ ਉਹ 'ਚ ਉਹਨਾਂ ਨੇ ਕਿਹਾ ਵੀ ਮੈਂ ਪ੍ਰੋਗਰਾਮ ਤੁਹਾਡਾ ਲਗਾਤਾਰ ਦੇਖਦਾ। ਸੋ ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਨੇ ਕਿਹਾ ਡਾਕਟਰ ਸਾਹਿਬ who won election? How come USA don't take any interest in Khalistan? Let's say Khalistan बन चुका है, आप कौन सी सुपर पावर के साथ होंगे, USA और चाइना? खालिस्तान और कश्मीर कब आज़ाद होगा? मेरा नाम मोहम्मद ज़ुबैर लाहौरी है। बड़ी मेहरबानी, मेरे सवाल का जवाब ज़रूर देना। I met you on 27th September in front of United Nations. Remember, we love Khalistan. India, get out from Kashmir. आपके ख्याल में कश्मीर को आज़ाद मुल्क होना चाहिए या पाकिस्तान के साथ? सो सब तो पहला तो ਜ਼ੁਬੈਰ ਯਾਕੂਬ ਜੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਹਮੇਸ਼ਾ ਸਾਨੂੰ ਆਪਣੀਆਂ ਯਾਦਾਂ 'ਚ ਰੱਖਦੇ ਹੋ, ਪ੍ਰੋਗਰਾਮ ਦੇਖਦੇ ਹੋ, ਆਪਣੀ ਇਨਪੁਟ ਵੀ ਦਿੰਦੇ ਹੋ। ਇਲੈਕਸ਼ਨਾਂ 'ਚ ਕੌਣ ਜਿੱਤਿਆ ਉਹ ਤਾਂ ਅਜੇ ਤੱਕ ਵੀ ਅਮਰੀਕਨਾਂ ਨੂੰ ਨਹੀਂ ਪਤਾ ਲੱਗਾ। ਔਰ ਸਾਡਾ ਅੱਜ ਪਹਿਲਾ ਸੈਗਮੈਂਟ ਇਸ ਦੇ ਉੱਤੇ ਹੀ ਸੀ, ਤੁਹਾਡੇ ਵੀ ਤੁਸੀਂ ਇਸ ਨੂੰ ਜ਼ਰੂਰ ਦੇਖਿਆ ਹੋਏਗਾ। ਔਰ ਫਿਰ ਉਹਨਾਂ ਦਾ ਸਵਾਲ ਜਿਹੜਾ ਹੈ ਕਿ ਵੀ USA ਦਾ ਖਾਲਿਸਤਾਨ 'ਚ ਇੰਟਰਸਟ ਕਿਉਂ ਨਹੀਂ ਹੈ। ਬਹੁਤ ਰੈਲੇਵੈਂਟ ਸਵਾਲ ਹੈ ਕਿਉਂਕਿ ਦੇਖੋ 1990 ਤੱਕ 99-90 ਤੱਕ ਅਮਰੀਕਾ ਦੀ ਦਿਲਚਸਪੀ ਸੀ ਛੋਟੇ ਦੇਸ਼ ਬਣਾਉਣ, ਕਿਉਂਕਿ ਸੋਵੀਅਤ ਯੂਨੀਅਨ ਇੱਕ ਪੈਰਲਲ ਸੁਪਰ ਪਾਵਰ ਸੀ। ਉਹ ਆਪਣੀ ਕਮਿਊਨਿਜ਼ਮ ਦਾ ਫੈਲਾਅ ਕਰ ਰਿਹਾ ਸੀ ਔਰ ਅਮਰੀਕਾ ਜਿਹੜਾ ਉਹ ਦੇਖ ਰਿਹਾ ਸੀ ਵੀ ਉਹਨੇ ਕਿੱਥੇ ਆਪਣੀ ਥਾਂ ਬਣਾਉਣੀ ਹੈ। ਔਰ ਨਿਕਸਨ ਦੇ ਜ਼ਮਾਨੇ ਤੋਂ ਲੈ ਕੇ 80s ਤੱਕ ਵੀ ਅਮਰੀਕਨ ਐਮਬੈਸੀ ਦਾ ਵੀ ਦਿੱਲੀ ਦੇ ਵਿੱਚ ਔਰ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਵੀ ਇੰਟਰਸਟ ਸੀ। ਉਹ ਦੇਖਦੇ ਸੀ ਕਿ ਵੀ ਖਾਲਿਸਤਾਨ ਜਿਹੜਾ ਪਾਕਿਸਤਾਨ ਤੋਂ ਬਾਅਦ ਇੱਕ ਹੋਰ ਰਿਆਸਤ ਜਿਹੜੀ ਅਮਰੀਕਾ ਫਰੈਂਡਲੀ ਹੋ ਸਕਦੀ ਹੈ। ਔਰ ਕਿਉਂਕਿ ਭਾਰਤ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੇ ਜਿਹੜਾ ਉਹ ਉਸ ਦੇ ਆਰਬਿਟ ਦੇ ਵਿੱਚ ਸੀ। ਹੁਣ ਇਸ ਤੋੜ ਤੋੜਾਈਆ ਦੇ ਵਿੱਚ ਹੀ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਯੂਗੋਸਲਾਵੀਆ ਦੇ 7 ਟੁਕੜੇ ਹੋਏ ਔਰ ਯੂਗੋਸਲਾਵੀਆ ਦਾ ਜਿਹੜਾ ਬੋਸਨੀਆ ਹਰਜ਼ੇਗੋਵੀਨਾ ਵਾਲਾ ਪਾਰਟ ਸੀ ਉਹ ਬੜਾ ਜਿਹੜਾ ਬਲੱਡ ਲੈਟਿੰਗ ਹੋਇਆ। ਔਰ ਉਦੋਂ ਤੱਕ ਅਮਰੀਕਾ ਆਪਣੇ ਆਪ ਸੁਪਰ ਪਾਵਰ ਬਣ ਗਿਆ। ਫਿਰ ਅਮਰੀਕਾ ਨੂੰ ਕਿਸੇ ਦੀ ਪੁਸ਼ਤ ਪਨਾਹੀ ਦੀ ਲੋੜ ਨਹੀਂ ਸੀ। ਇਹਨਾਂ ਨੇ ਈਵਨ ਆਪਣੇ ਅਲਾਈਜ਼ ਨੂੰ ਵੀ, ਜਿਨ੍ਹਾਂ 'ਚ ਪਾਕਿਸਤਾਨ ਸ਼ਾਮਲ ਹੈ, ਅਸੀਂ ਦੇਖਦੇ ਹਾਂ ਵੀ ਕਿਵੇਂ ਅਬੈਂਡਨ ਕੀਤਾ। ਕਾਰਪੋਰੇਟ ਅਮਰੀਕਾ ਸਾਹਮਣੇ ਆ ਗਿਆ ਕਿ ਉਹਨਾਂ ਨੇ ਕਿੱਥੇ ਉਹਨਾਂ ਦੇ ਇੰਟਰਸਟ ਨੇ। ਭਾਰਤ 'ਚ ਉਹਨਾਂ ਨੂੰ ਵੱਡੀ ਮੰਡੀ ਨਜ਼ਰ ਆਈ। ਫਿਰ ਇਨ ਦਾ ਮੀਨ ਟਾਈਮ ਚਾਈਨਾ, ਕਿਉਂਕਿ 90s ਤੋਂ ਬਾਅਦ 2000 ਦੇ ਪਹਿਲੇ ਡੈਕੇਡ ਚਾਈਨਾ ਐਜ਼ ਏ ਸੁਪਰ ਪਾਵਰ, ਇਕਨੋਮਿਕਲ ਪਾਵਰ ਐਮਰਜ ਹੋਣਾ ਸ਼ੁਰੂ ਹੋਇਆ। ਸੋ ਉਹਨਾਂ ਨੂੰ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਫਿਰ ਇੱਕ ਵੱਡੇ ਮੁਲਕ ਦੀ ਲੋੜ ਸੀ ਜਿਹੜਾ ਉਹਨਾਂ ਨੂੰ ਭਾਰਤ ਦੇ ਰੂਪ 'ਚ ਲੱਗਾ। ਔਰ ਇਸ ਲਈ ਇਹਨਾਂ ਦੀ ਦਿਲਚਸਪੀ ਜਿਹੜੀ ਹੈ ਉਹ ਇਹਨਾਂ ਸਾਰੀ ਉਸ ਖਿੱਤੇ 'ਚ ਘਟ ਗਈ। ਉਹਨਾਂ ਨੂੰ ਇਹ ਲੱਗਾ ਕਿ ਭਾਈ ਅਸੀਂ ਇਹਨਾਂ ਨਾਲ ਡੀਲ ਕਰ ਸਕਦੇ। ਪਰ ਕਿਉਂਕਿ ਅਲਟੀਮੇਟਲੀ ਜਿਹੜਾ ਬ੍ਰਾਹਮਣ ਬਾਣੀਏ ਦਾ ਮਾਈਂਡਸੈਟ ਹੈ, ਜਿਸ ਸਿਸਟਮ ਦਾ ਹੈ, ਉਹ ਨਾ ਤਾਂ ਅਮਰੀਕਨ ਵੈਲਿਊਜ਼ ਦੇ ਨਾਲ ਮੇਲ ਖਾਂਦਾ
ਔਰ ਜਿਸ ਕਿਸਮ ਦੀ ਈਵਨ ਵਪਾਰਕ ਹਲਕਿਆਂ 'ਚ ਵੀ ਅਮਰੀਕਨਾਂ ਦੀ ਮਾਯੂਸੀ ਹੋਈ ਹੈ, ਜ਼ਾਹਰ ਹੈ ਕਿ ਜੇ ਅੱਜ ਉਹਨਾਂ ਦੀ ਐਕਸਪੋਰਟ ਖਤਮ ਹੋ ਰਹੀ ਹੈ ਜਾਂ ਇਨਵੈਸਟਰ ਨਹੀਂ ਆ ਰਹੇ ਤਾਂ ਅਮਰੀਕਾ ਨੇ ਦੇਖਿਆ ਵੀ ਇੱਥੋਂ ਕੋਈ ਨਿਕਲਣ ਵਾਲਾ ਕੁਝ ਨਹੀਂ ਹੈ। ਲੇਕਿਨ ਚਾਈਨਾ ਫੈਕਟਰ ਅਜੇ ਵੀ ਬਰਾਬਰ ਰੈਲੇਵੈਂਟ ਹੈ। ਚਾਈਨਾ ਨੂੰ ਕਾਊਂਟਰ ਕਰਨ ਲਈ ਆਉਣ ਵਾਲੇ ਪੀਰੀਅਡ 'ਚ ਇੰਡੀਆ ਨੂੰ, ਬੇਸ਼ੱਕ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਆ ਜਾਏ, ਉਹ ਉਹਨਾਂ ਨੂੰ ਕੈਜੋਲ ਕਰਨਗੇ, ਉਹਨਾਂ ਨੂੰ ਗੁੱਡ ਹਿਊਮਰ 'ਚ ਰੱਖਣਗੇ ਤੇ ਆਪਣੇ ਹਥਿਆਰ ਵੀ ਵੇਚਣਗੇ। ਸੋ ਇਹ ਇੱਕ ਰੀਜ਼ਨ ਹੈ ਕਿ ਉਹਨਾਂ ਦੀ ਖਾਲਿਸਤਾਨ 'ਚ ਜਾਂ ਈਵਨ ਜਿਵੇਂ ਕਸ਼ਮੀਰ ਨੂੰ ਵੀ ਅਬੈਂਡਨ ਕਰਨ ਵਾਂਗ ਕੀਤਾ, ਉਹਨਾਂ ਨੇ ਦਿਲਚਸਪੀ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਵੀ ਇਹ ਮੰਨ ਲਓ ਵੀ ਖਾਲਿਸਤਾਨ ਬਣ ਗਿਆ ਤੇ ਅਸੀਂ ਕਿਹੜੀ ਸੁਪਰ ਪਾਵਰ ਦੇ ਨਾਲ ਹੋਵਾਂਗੇ। ਜ਼ੁਬੈਰ ਯਾਕੂਬ ਸਾਹਿਬ, ਅਸੀਂ ਖੁਦ ਸੁਪਰ ਪਾਵਰ ਹੋਵਾਂਗੇ, ਅਸੀਂ ਇਹ ਥੋੜੀ ਲੱਭਣਾ ਵੀ ਕਿਤੇ ਨਾਲ ਹੈ। ਸੋ ਜ਼ਾਹਰ ਹੈ ਕਿ ਅਸੀਂ ਸਾਡੇ ਜਿਹੜੇ ਲੋਕਲ ਇੰਟਰਸਟ ਨੇ ਉਹਨਾਂ ਦੇ ਵਿੱਚ, ਜਿਵੇਂ ਇੱਕ ਆਮ ਗੱਲ ਹੈ ਕਿ ਭਾਈ ਰਿਸ਼ਤੇਦਾਰ ਜਿੰਨਾ ਮਰਜ਼ੀ ਅਮੀਰ ਹੋਏ, ਜੇ ਦੂਰ ਬੈਠਾ ਤੇ ਉਹ ਵਕਤ ਨਾਲ ਹੀ ਪਹੁੰਚੇਗਾ, ਗਵਾਂਢੀ ਤੁਹਾਡਾ ਇੱਕਦਮ ਪਹੁੰਚੇਗਾ। ਸੋ ਸਾਡੀ ਇਹ ਜਿਹੜਾ ਪਹਿਲੀ ਪ੍ਰਾਇੋਰਟੀ ਹੋਏਗੀ ਕਿ ਆਪਣੇ ਹਮਸਾਏ ਮੁਲਕ ਪਾਕਿਸਤਾਨ ਨਾਲ ਵੀ ਔਰ ਚੀਨ ਨਾਲ ਵੀ, ਜਿਨ੍ਹਾਂ ਦੇ ਨਾਲ ਸਾਡੇ ਬਾਰਡਰ ਲੱਗਣਗੇ ਦੋਨੋਂ ਪਾਸਿਓਂ, ਉਹਨਾਂ ਦੇ ਨਾਲ ਅਸੀਂ ਮਿੱਤਰਾਨਾ, ਦੋਸਤਾਨਾ, ਔਰ ਅਸੀਂ ਇਸ ਗੱਲ ਜਿਹੜਾ ਸਾਡੀ ਡਾਕਟਰੀਨ ਵੀ ਹੈ ਸਰਬੱਤ ਦੇ ਭਲੇ ਦੀ, ਅਸੀਂ ਸਮਝਦੇ ਹਾਂ ਕਿ ਭਾਈ ਇਹ ਹਥਿਆਰਾਂ ਦੀ ਦੌੜ ਵੀ ਕਿਤੇ ਲੈ ਕੇ ਨਹੀਂ ਜਾਂਦੀ, ਔਰ ਜਿਹੜਾ ਸਾਡੇ ਨਾਲ ਮੁਸੀਬਤ ਵੇਲੇ, ਲੋੜ ਵੇਲੇ ਖਲੋਤਾ ਹੈ, ਔਰ ਜ਼ਾਹਰ ਹੈ ਪਾਕਿਸਤਾਨ ਖਲੋਤਾ ਹੈ, ਆਉਣ ਵਾਲੇ ਪੀਰੀਅਡ 'ਚ ਅਸੀਂ ਚੀਨ ਤੋਂ ਵੀ ਤਵੱਕੂ ਕਰਦੇ ਹਾਂ। ਸੋ ਸਾਡੀਆਂ ਪ੍ਰਾਇੋਰਟੀਜ਼ ਦੇ ਵਿੱਚ, ਹਾਂ, ਸਿਸਟਮ ਸਾਡਾ ਕਿਹੋ ਜਿਹਾ ਹੋਏਗਾ ਇਹ ਖਾਲਿਸਤਾਨ ਦੇ ਸ਼ਹਿਰੀ ਡਿਸਾਈਡ ਕਰਨਗੇ। ਸੋ ਉਹ ਡੈਮੋਕ੍ਰੇਸੀ ਜਾਂ ਇਹਨਾਂ ਦੇ ਵੀ ਅਸੀਂ ਫਲਾਅ ਵੀ ਦੇਖ ਲਏ ਨੇ, ਕਿਵੇਂ ਤੁਸੀਂ ਇੰਪਰੂਵਮੈਂਟ ਕਰਦੇ ਹੋ। ਲੇਕਿਨ ਜ਼ਾਹਰ ਹੈ ਪਾਕਿਸਤਾਨ ਔਰ ਚਾਈਨਾ ਸਾਡੇ ਨੇਬਰ ਵੀ ਔਰ ਸਾਡੇ ਜਿਹੜੇ ਨੇ ਸਾਥੀ ਸਹਿਯੋਗੀ ਹੋਣਗੇ। ਔਰ ਫਿਰ ਉਹਨਾਂ ਨੇ ਕਿਹਾ ਜੀ ਕਦੋਂ ਆਜ਼ਾਦ ਹੋਏਗਾ ਕਸ਼ਮੀਰ ਔਰ ਖਾਲਿਸਤਾਨ। ਤੁਸੀਂ ਜ਼ੁਬੈਰ ਸਾਹਿਬ ਅੱਲਾਹ 'ਚ ਯਕੀਨ ਰੱਖਣ ਵਾਲੇ ਹੋ ਔਰ ਨਮਾਜ਼ੀ ਹੋ 5 ਵੇਲੇ ਦੇ, ਔਰ ਇਹ ਰੱਬ ਦਾ ਮਹਿਕਮਾ ਹੈ, ਟਾਈਮ ਐਂਡ ਸਪੇਸ। ਅਸੀਂ ਇਸ ਗੱਲ ਦੇ ਉੱਤੇ ਅਮੰਨਾ ਰੱਖਦੇ ਹਾਂ ਕਿ ਬਿਨਾਂ ਖਾਲਿਸਤਾਨ ਤੋਂ ਸਿੱਖਾਂ ਦੀ ਸਰਵਾਈਵਲ ਨਹੀਂ ਹੋਣੀ ਕੌਮ ਦੇ ਤੌਰ ਤੇ ਵੀ, ਔਰ ਕਸ਼ਮੀਰ ਉਹਨਾਂ ਨੇ ਆਈਡੈਂਟੀਟੀ ਨਹੀਂ ਰਹਿਣ ਦੇਣੀ, ਮਜ਼ਹਬ ਵੀ ਨਹੀਂ ਰਹਿਣ ਦੇਣਾ, ਜੋ ਉਹਨਾਂ ਦੀਆਂ ਨੀਤੀਆਂ ਨੇ। ਸੋ ਸਾਡਾ ਕੰਮ ਲੜਨਾ ਹੈ ਆਪਣੇ ਹੱਕਾਂ ਲਈ। ਬਾਕੀ ਇਹ ਰੱਬ ਦਾ ਮਹਿਕਮਾ ਹੈ ਔਰ ਉਹਦੇ 'ਚ ਤੁਸੀਂ ਉਹਨਾਂ ਨੇ ਆਪਣਾ ਜਿਹੜੀ ਹੈ ਪਛਾਣ ਵੀ ਦਿੱਤੀ ਹੈ। ਬਾਕੀ ਜਿਹੜਾ ਅਖੀਰ 'ਚ ਉਹਨਾਂ ਨੇ ਪੁੱਛਿਆ ਕਿ ਕਸ਼ਮੀਰ ਆਜ਼ਾਦ ਮੁਲਕ ਚਾਹੀਦਾ ਹੈ ਜਾਂ ਪਾਕਿਸਤਾਨ ਦਾ, ਇਹ ਮੈਂ ਸਮਝਦਾ ਹਾਂ ਵੀ ਹਾਲਾਤ ਦੇ ਉੱਤੇ, ਜਾਂ ਜੇ ਕਸ਼ਮੀਰ ਦਾ ਤੁਸੀਂ ਜੋਗਰਾਫੀਆ ਦੇਖੋ, ਜੇ ਚਨਾਹ ਔਰ ਜੇਹਲਮ ਬੇਸ਼ੱਕ ਕਸ਼ਮੀਰ 'ਚੋਂ ਨੇ, ਜਾਂਦੇ ਲਹਿੰਦੇ ਪੰਜਾਬ ਵੱਲ ਨੇ, ਇੰਡਸ ਵਾਟਰ ਟੀਟੀ ਦਾ ਵੀ ਉਹੀ ਬੇਸ ਹੈ। 47 ਤੋਂ ਪਹਿਲਾਂ ਸਾਰਾ ਜਿਹੜਾ ਈਵਨ ਰੇਲਵੇ ਲਾਈਨ ਔਰ ਈਵਨ ਪਠਾਨਕੋਟ ਸ੍ਰੀਨਗਰ ਤਾਂ ਕੋਈ ਰੋਡ ਵੀ ਨਹੀਂ ਸੀ, ਜੰਮੂ ਸਿਆਲਕੋਟ ਸੀ, ਸ੍ਰੀਨਗਰ ਮੁਜ਼ੱਫਰਾਬਾਦ ਸੀ। ਸੋ ਮੈਂ ਸਮਝਦਾ ਹਾਂ ਵੀ ਔਰ ਮਜ਼ਹਬ ਦੇ ਹਵਾਲੇ ਨਾਲ ਵੀ ਉਹ ਸਾਰੀ ਸਾਂਝ ਉਧਰ ਦੀ ਹੈ। ਬਾਕੀ ਮੈਂ ਸਮਝਦਾ ਹਾਂ ਵੀ ਇਸ ਮੁੱਦੇ ਦੇ ਉੱਤੇ ਮੇਰੀ ਕੋਈ ਸਟੇਟਮੈਂਟ ਦੇਣੀ ਨਹੀਂ ਬਣਦੀ। ਮੈਂ ਸਮਝਦਾ ਹਾਂ ਵੀ ਪਾਕਿਸਤਾਨ ਔਰ ਕਸ਼ਮੀਰੀ ਲੋਕ ਆਪਣੇ ਤੌਰ ਤੇ ਡਿਸਾਈਡ ਕਰ ਸਕਦੇ ਨੇ ਕਿ ਕਿਵੇਂ ਵਿਦਨ, ਜੇ ਉਹ ਪਾਕਿਸਤਾਨ ਦਾ ਹਿੱਸਾ ਵੀ ਹੁੰਦੇ ਨੇ ਤੇ ਉਹਨਾਂ ਦੀ ਕਸ਼ਮੀਰੀ ਜਿਹੜੀ ਤਹਿਜ਼ੀਬ ਹੈ ਜਾਂ ਉਹਨਾਂ ਦਾ ਆਪਣਾਪਨ ਹੈ, ਉਸ ਨੂੰ ਕਿਵੇਂ ਮਹਿਫੂਜ਼ ਰੱਖਿਆ ਜਾਏ। ਔਰ ਇਹ ਜਿਹੜਾ ਡਿਬੇਟੇਬਲ ਜਾਂ ਡਿਸਕਸ਼ਨ ਦੇ ਨਾਲ ਕਸ਼ਮੀਰੀ ਲੋਕ ਇਸ ਦੇ ਵਿੱਚ ਇੱਕ ਧਿਰ ਹੋਣੇ ਚਾਹੀਦੇ ਨੇ। ਔਰ ਇਹੀ ਜਿਹੜਾ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਦੀ ਸਪਿਰਿਟ ਵੀ ਹੈ। ਇਸ ਲਈ ਅਸੀਂ ਇਹ ਆਪਣੇ ਪਾਕਿਸਤਾਨੀ ਔਰ ਕਸ਼ਮੀਰੀ ਭਰਾਵਾਂ ਤੇ ਛੱਡਦੇ ਹਾਂ। ਮਿੰਟ ਰਹਿ ਗਏ ਨੇ 4, ਪਰ ਮੈਂ ਇਸ ਨੂੰ ਜ਼ਰੂਰ ਕਨਕਲੂਡੇਸ਼ਨ, ਜਿਵੇਂ ਅਸੀਂ ਕਬੀਰ ਸਾਹਿਬ ਦੇ ਸ਼ਲੋਕ ਵਿਚਾਰਦੇ ਹਾਂ ਬਾਣੀ ਦੇ ਲਈ ਰੋਜ਼ਾਨਾ, ਔਰ 2 ਸ਼ਲੋਕ ਜਿਹੜੇ ਨੇ ਜਿਹੜੇ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਲਟੀਮੇਟਲੀ ਮੌਤ ਟਰੂਥ ਹੈ। ਔਰ ਅਸੀਂ ਜ਼ਿੰਦਗੀ ਦੇ ਸੁੱਖਾਂ 'ਚ ਫਸੇ ਹੁੰਦੇ ਹਾਂ ਤੇ ਜਦੋਂ ਮੌਤ ਆਉਂਦੀ ਹੈ ਤੇ ਫਿਰ ਅਸੀਂ ਕਿਵੇਂ ਉਸ ਠੇਂਗੇ ਦੇ ਨਾਲ ਮੌਤ ਦੇ ਕਿਵੇਂ ਅਸੀਂ ਵਿਲਕਦੇ ਹਾਂ। ਪਰ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਿਆ ਜਾਏ, ਏਕ ਜੋ ਸਾਧੂ ਮੋਏ ਮਿਲਿਓ ਤਿਨ ਲਿਆ ਅੰਚਲ ਲਾਏ। ਕਿ ਇਹ ਜਿਹੜਾ ਮੌਤ ਦੀ ਸੱਟ ਹੈ, ਇਹ ਜਿਹੜੀ ਹੈ ਇਹ ਬਹੁਤ ਡਰਾਉਣੀ ਹੈ, ਖੌਫਨਾਕ ਹੈ, ਇਹਨੂੰ ਝੱਲਣਾ ਸੌਖਾ ਨਹੀਂ ਹੈ। ਪਰ ਜੇ ਰੱਬ ਦੇ ਰਸਤੇ ਤੇ ਤੁਰਨ ਦੇ ਲਈ ਤੁਹਾਨੂੰ ਰੱਬ ਦਾ ਬਖਸ਼ਿਆ ਬੰਦਾ, ਪਿਆਰਾ ਗੁਰੂ ਨਬੀ, ਜਿਹਦਾ ਤੁਸੀਂ ਅੰਚਲ ਹੁੰਦਾ ਉਹਦਾ ਪੱਲਾ ਫੜ ਲੈਣਾ। ਜੇ ਤੁਸੀਂ ਉਹਦਾ ਪੱਲਾ ਫੜ ਲੈਂਦੇ ਹੋ, ਯਾਨੀ ਕਿ ਤੁਹਾਡੀ ਜ਼ਿੰਦਗੀ
ਯਕੀਨ ਦੇ ਵਿੱਚ, ਇਬਾਦਤ ਦੇ ਵਿੱਚ, ਰੱਬ ਦੀ ਯਾਦ 'ਚ ਗੁਜ਼ਰਦੀ ਹੈ, ਫਿਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਔਰ ਦੂਸਰਾ ਸ਼ਲੋਕ ਇਸੇ ਗੱਲ ਦੀ, ਇਸੇ ਵਿਚਾਰ ਨੂੰ ਪੁਖਤਾ ਕਰਦਾ ਹੈ। ਕਬੀਰ ਬੈਦ ਕਹਿ ਹਾਂ ਹੀ ਭਲਾ, दारू मेरे वस ਇਹ ਤੋਂ ਬਸਤ ਗੋਪਾਲ ਕੀ, ਜਬ ਭਾਵੈ ਲੈ ਖਸ। ਹੁਣ ਇਹ ਹੈ ਕਿ ਵੀ ਜਦੋਂ ਮੌਤ ਆਉਂਦੀ ਹੈ, ਨੋ ਮੈਟਰ ਕਿੰਨਾ ਸਿਆਣਾ ਵੈਦ ਹੈ, ਹਕੀਮ ਹੈ, ਡਾਕਟਰ ਹੈ, ਕੋਈ ਹੋਰ ਹੈ, ਚਾਰਾਗਰ ਹੈ, ਉਹ ਮੌਤ ਨੂੰ ਨਹੀਂ ਟਾਲ ਸਕਦਾ। ਭਾਵੇਂ ਚਾਰਾਗਰ ਜਾਂ ਡਾਕਟਰ ਇਹ ਸਮਝੇ ਕਿ ਜੀ ਮੈਂ ਲੁਕਮਾਨ ਦੀ ਗੱਲ ਹੁੰਦੀ ਹੈ ਕਿ ਵੀ ਜਦੋਂ ਲੁਕਮਾਨ ਦੀ ਮੌਤ ਆਈ ਤੇ ਉਹਦੀ ਵੀ ਮਾਂ ਜਾਂ ਉਹਦੇ ਰਿਸ਼ਤੇਦਾਰ ਉਹਨੂੰ ਕਹਿਣ ਵੀ ਤੂੰ ਤਾਂ ਮਰਦੇ 'ਚ ਜਾਨ ਪਾ ਦਿੰਦਾ ਸੀ। ਉਹਨੇ ਕਿਹਾ ਵੀ ਹੁਣ ਮੇਰੇ ਵੱਸ ਨਹੀਂ ਹੈ, ਇਹ ਕੋਈ ਹੋਰ ਹੈ ਜਿਸ ਨੇ ਜ਼ਿੰਦਗੀ ਔਰ ਮੌਤ ਦਿੱਤੀ ਹੈ। ਸੋ ਕਬੀਰ ਸਾਹਿਬ ਯਾਦ ਕਰਵਾਉਂਦੇ ਨੇ ਕਿ ਭਾਈ ਇਹ ਦਾਵਾ ਕਰਨਾ ਕਿ दारू ਕਿ ਮੇਰੇ ਕੋਲ ਸਭ ਦਾ ਇਲਾਜ ਹੈ, ਇਹ ਨਹੀਂ ਹੈ। ਇਹ ਤੋਂ ਬਸਤ ਗੋਪਾਲ ਕੀ ਜਬ ਭਾਵੈ ਲੈ ਖਸ, ਕਿ ਇਹ ਜਿਹੜੀ ਸਾਨੂੰ ਜ਼ਿੰਦਗੀ ਦਿੱਤੀ ਹੈ ਇਹ ਰੱਬ ਦੀ ਦਿੱਤੀ ਹੋਈ ਹੈ। ਜਦੋਂ ਚਾਹੇ ਖਸ ਲੈ, ਖਸਣਾ ਹੁੰਦਾ ਖੋਣਾ, ਜਦੋਂ ਚਾਹੇ ਜਿਹੜਾ ਉਹ ਆਵਾਜ਼ ਮਾਰ ਲੈ, ਜਿਹਨੂੰ ਅਸੀਂ ਕਹਿੰਦੇ ਹਾਂ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਸੋ ਇਹ ਯਾਦ ਦਹਾਨੀ ਸਾਨੂੰ ਰਹਿਣੀ ਚਾਹੀਦੀ ਹੈ ਕਿ ਅਲਟੀਮੇਟਲੀ ਇਹ ਜ਼ਿੰਦਗੀ ਦਾ ਅੰਤ ਹੁੰਦਾ ਹੈ। ਔਰ ਜਿਹੜੇ ਪਲ, ਜਿਹੜੇ ਸਾਹ ਸਾਨੂੰ ਰੱਬ ਨੇ ਦਿੱਤੇ ਨੇ, ਜਦੋਂ ਅਸੀਂ ਇਹ ਮੰਗਦੇ ਕਿ ਭਾਈ ਆਪਣੀ ਭਗਤੀ ਲਾਏ, ਕਿ ਆਪਣੀ ਬੰਦਗੀ ਦੇ ਵਿੱਚ ਰੱਖ, ਆਪਣੀ ਯਾਦ ਦੇ ਵਿੱਚ ਰੱਖ। ਔਰ ਇਹੀ ਜਿਹੜਾ ਹੈ, ਕਿਉਂਕਿ ਅਸੀਂ ਵੀਕਐਂਡ ਤੇ ਜਾ ਰਹੇ ਹਾਂ, ਸੋਮਵਾਰ ਤੱਕ ਅਮਰੀਕਾ ਦਾ ਪ੍ਰੈਜ਼ੀਡੈਂਟ ਹੋਪਫੁਲੀ ਜਿਹੜਾ ਹੈ ਐਟਲੀਸਟ ਇਲੈਕਟਰਲ ਕਾਲਜ ਵਾਲੇ ਡਿਕਲੇਅਰ ਕਰ ਦੇਣਗੇ। ਟਰੰਪ ਸਾਹਿਬ ਤਾਂ ਅਜੇ ਨਹੀਂ ਮੰਨਣਗੇ। ਤੇ ਅਸੀਂ ਕੁੱਲ ਇਨਸਾਨੀਅਤ ਦੇ ਲਈ ਵੀ ਦੁਆਗੋ ਹੈ, ਅਰਦਾਸ ਕਰਦੇ, ਔਰ ਜ਼ਾਹਰ ਹੈ ਆਪਣੇ ਮੁਲਕ ਅਮਰੀਕਾ ਲਈ ਵੀ ਕਿ ਪੀਸਫੁਲ ਟ੍ਰਾਂਜੀਸ਼ਨ ਵੱਲ ਕਦਮ ਵਧਣ, ਔਰ ਕੋਈ ਵੀ ਜਿਹੜਾ ਖੂਨਰੇਜ਼ੀ ਜਾਂ ਕੋਈ ਵੀ ਤਸ਼ੱਦਦ, ਵਾਇਲੈਂਸ ਨਾ ਹੋਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵੀਰਜ਼ ਕੋਲ ਨੇ ਇਜਾਜ਼ਤ। ਵਿਊਅਰਜ਼, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।